ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 17 ਅਪ੍ਰੈਲ 2015 4 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਨਾਲ ਕੋਈ ਨਾ ਕੋਈ ਅਹਿਮ ਘਟਨਾ ਜਾਂ ਕੋਈ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਦੇ ਹੋ, ਤਾਂ ਅੱਜ ਉਹ ਕਿਹੜਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਅੱਜ ਦੇ ਵਿਚਾਰ ਲਈ ਅਸੀਂ ਦੋ ਮੁੱਦੇ ਜਿਹੜੇ ਨੇ ਉਹ ਚੁਣੇ ਨੇ ਜੀ। ਇੱਕ ਦਾ ਜ਼ਿਕਰ ਅਸੀਂ ਕੱਲ ਕੀਤਾ ਸੀ ਕਿ ਕਿਵੇਂ ਕੈਲੀਫੋਰਨੀਆ ਦੀ ਅਸੈਂਬਲੀ ਨੇ ਯੂਨੈਨਿਮਸਲੀ ਸਰਬਸੰਮਤੀ ਨਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਹੈ। ਔਰ ਕੱਲ ਮੈਂ ਕਿਹਾ ਸੀ ਕਿ ਵੀ ਸਾਡੇ ਕੋਲ ਰੈਜ਼ੋਲੂਸ਼ਨ ਦੀ ਕਾਪੀ ਅਜੇ ਨਹੀਂ ਮਿਲੀ, ਜਦੋਂ ਮਿਲੇਗੀ ਅਸੀਂ ਸ਼ੇਅਰ ਕਰਾਂਗੇ। ਸੋ ਅੱਜ ਸਾਡੇ ਕੋਲ ਉਹ ਮਤਾ, ਉਹ ਰੈਜ਼ੋਲੂਸ਼ਨ ਜਿਹੜਾ ਕਿ ਸਰਬਸੰਮਤੀ ਨਾਲ ਕੈਲੀਫੋਰਨੀਆ ਅਸੈਂਬਲੀ ਨੇ ਪਾਸ ਕੀਤਾ ਹੈ ਜੀ, ਉਸ ਦੀ ਕਾਪੀ ਹੈ ਤੇ ਅਸੀਂ ਦਰਸ਼ਕਾਂ ਦੀ ਸਹੂਲਤ ਲਈ ਉਸ ਦਾ ਪੰਜਾਬੀ ਅਨੁਵਾਦ ਕਰਾਂਗੇ। ਸੋ ਇਹ ਜਿਹੜਾ ਰੈਜ਼ੋਲੂਸ਼ਨ ਹੈ ਅਸੈਂਬਲੀ ਕਨਕਰੈਂਟ ਰੈਜ਼ੋਲੂਸ਼ਨ ਜਿਸ ਨੂੰ ACR ਕਹਿੰਦੇ ਨੇ, ਇਹ ਰੈਜ਼ੋਲੂਸ਼ਨ ਨੰਬਰ 34 ਜੀ, ਕਿਉਂਕਿ ਜਦੋਂ ਅਸੈਂਬਲੀ 'ਚ ਅੱਡ-ਅੱਡ ਮੁੱਦਿਆਂ ਦੇ ਉੱਤੇ ਪੇਸ਼ ਹੁੰਦੇ ਨੇ ਉਹਨੂੰ ਨੰਬਰ ਡੈਜ਼ਿਗਨੇਟ ਕੀਤਾ ਜਾਂਦਾ ਹੈ ਕਿ ਉਹ ਫਿਸਕਲ ਰਿਲੇਟਡ ਹੈ, ਪੋਲੀਟੀਕਲ ਹੈ, ਐਕੈਡੈਮਿਕ ਹੈ, ਐਜੂਕੇਸ਼ਨਲ ਹੈ, ਕੀ ਹੈ। ਸੋ ਇਸ ਨੂੰ ਜਿਹੜਾ ACR ਨੰਬਰ 34 ਦੇ ਥੱਲੇ, ਕਿਉਂਕਿ ਫੋਰਐਵਰ ਅਸੈਂਬਲੀ ਦੇ ਰਿਕਾਰਡ 'ਚ ਵੀ ਹੁੰਦਾ, ਪਲੱਸ ਜਿਹੜਾ ਇਹ ਡਿਸਟ੍ਰੀਬਿਊਸ਼ਨ ਲਈ ਵੀ ਓਪਨ ਹੈ, ਕਿਉਂਕਿ ਇਹਨੂੰ ਜਿਹੜਾ ਘੱਟੋ ਘੱਟ ਮੈਂ ਦੇਖ ਰਿਹਾ ਕਿ 25 ਤੋਂ ਜ਼ਿਆਦਾ ਅਸੈਂਬਲੀਮੈਨ ਜਿਹੜੇ ਨੇ ਉਹਨਾਂ ਨੇ ਕੋ ਸਪਾਂਸਰ ਕੀਤਾ। ਭਾਵੇਂ ਇਸ ਨੂੰ ਇੰਟਰੋਡਿਊਸ ਤਾਂ ਅਸੈਂਬਲੀ ਮੈਂਬਰਸ ਕੂਪਰ ਔਰ ਕੂਲੀ ਨੇ ਕੀਤਾ, ਪਰ ਉਹਦੇ ਨਾਲ 20 ਤੋਂ ਜ਼ਿਆਦਾ ਜਿਹੜੇ ਨੇ ਉਹ ਕੋ ਸਪਾਂਸਰਰ ਨੇ, ਕਿਉਂਕਿ ਇੱਕ ਪੈਟਰਨ ਹੁੰਦਾ ਹੈ ਅਸੈਂਬਲੀ ਹੋਏ, US ਕਾਂਗਰਸ ਹੋਏ। ਔਰ ਉਹਦੇ 'ਚ ਇੱਕ ਗੱਲ ਜਿਹੜੀ ਮੈਂ ਥੋੜ੍ਹੀ ਸਪਸ਼ਟ ਕਰਦੇ ਹਾਂ, ਹੁਣ ਜਿਹੜਾ ਕਤਲੇਆਮ ਸ਼ਬਦ ਵੀ ਸਿੱਖ ਆਪਣੇ ਇਤਿਹਾਸ ਤੋਂ ਜਾਣਦੇ ਰਹੇ, ਘੱਲੂਘਾਰੇ ਸ਼ਬਦ ਤੋਂ ਜ਼ਿਆਦਾ ਅਸੀਂ ਵਾਕਿਫ ਹੈ, ਜਿਹਦੇ 'ਚ ਕਿ 18ਵੀਂ ਸਦੀ 'ਚ ਵੀ ਹੋਏ, 20ਵੀਂ ਸਦੀ, ਜੂਨ 84, ਨਵੰਬਰ 84, ਅਤੇ ਮਕਸਦ ਉਹਦਾ ਇਹੀ ਹੁੰਦਾ ਹੈ ਕਿ ਵੀ ਪੂਰੇ ਦੀ ਪੂਰੀ ਜਿਹੜੀ ਹੈ ਬੱਚੇ, ਔਰਤਾਂ, ਸਭ ਦਾ ਕਤਲੇਆਮ। ਪਰ ਜਦੋਂ ਹਿਟਲਰ ਨੇ ਜਾਂ ਉਸ ਦੇ ਨਾਜ਼ੀਆਂ ਨੇ ਜਰਮਨ ਦੇ ਵਿੱਚ ਯਹੂਦੀਆਂ ਨੂੰ ਟਾਰਗੇਟ ਕੀਤਾ ਕਿ ਇਹਨਾਂ ਦਾ ਖਾਤਮਾ ਕਰਨਾ ਹੈ, ਕਿਉਂਕਿ ਉਦੋਂ ਅਜੇ ਵਰਡ ਨਸਲਕੁਸ਼ੀ ਜਾਂ ਜੈਨੋਸਾਈਡ ਜਿਹੜਾ ਅੰਗਰੇਜ਼ੀ ਦੇ ਵਿੱਚ ਉਹਦੇ ਤੋਂ ਪੰਜਾਬੀ 'ਚ ਜਾਂ ਉਰਦੂ 'ਚ ਨਸਲਕੁਸ਼ੀ ਆਇਆ, ਜੀਨ ਤੋਂ ਬਣਿਆ। ਜੈਨੋਸਾਈਡ ਹੈ ਕਿ ਵੀ ਤੁਸੀਂ ਜਿਹਨੂੰ ਕਹਿੰਦੇ ਤੁਖਮਨਾਸ, ਕਿ ਵੀ ਅਸੀਂ ਬਿਲਕੁਲ ਬੱਚੇ ਤੱਕ ਵੀ ਮਾਰ ਦੇਣੇ ਨੇ। ਔਰ ਮੋਸਟਲੀ ਉਹ ਮੇਲ ਮੈਂਬਰਸ ਨੂੰ ਟਾਰਗੇਟ ਹੁੰਦਾ, ਕਿਉਂਕਿ ਵਿਮਨ ਨੂੰ ਫਿਰ ਉਹ ਸਮਝਦੇ ਨੇ ਕਿ ਉਹਨਾਂ ਨੂੰ ਤਾਂ ਜਿੱਥੇ ਮਰਜ਼ੀ ਤੁਸੀਂ ਉਹਨਾਂ 'ਚੋਂ ਕੋਈ ਨਸਲ ਪੈਦਾ ਕਰ ਲਓ। ਔਰ ਇਹੀ ਕਾਰਨ ਸੀ ਕਿ ਜਦੋਂ ਝਬਾਲ ਦੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ 30-35 ਪਿੰਡਾਂ ਦੇ ਸਰਪੰਚਾਂ ਨੂੰ ਇਕੱਠੇ ਕਰਕੇ ਉਸ ਵੇਲੇ ਦਾ ਜਿਹੜਾ ਫੌਜੀ ਬ੍ਰਿਗੇਡੀਅਰ ਸੀ ਉੱਥੇ, ਉਹਨਾਂ ਨੇ ਉਹਨਾਂ ਸਰਪੰਚਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਬੰਦੇ ਬਣ ਜਾਓ, ਹਿੰਦੂ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੇ ਨਾਲ ਜੁੜੋ। ਅਦਰਵਾਈਜ਼ ਉਹਨੇ ਅੰਗਰੇਜ਼ੀ 'ਚ ਕਿਹਾ ਸੀ ਕਿ ਵੀ ਵਿਲ ਕਿਲ ਆਲ ਯੂਰ ਮੇਲ ਮੈਂਬਰਸ ਐਂਡ ਵਿਲ ਕਨਫਾਈਨ ਯੂਰ ਵੂਮਨ ਟੂ ਆਵਰ ਕੰਟੋਨਮੈਂਟਸ ਐਂਡ ਵਿਲ ਬਰੀਡ ਏ ਨਿਊ ਰੇਸ ਵਿਚ ਵਿਲ ਬੀ ਲਾਇਲ ਟੂ ਇੰਡੀਆ, ਕਿ ਅਸੀਂ ਤੁਹਾਡੇ ਬੰਦੇ ਸਾਰੇ ਮਾਰ ਦਿਆਂਗੇ, ਔਰਤਾਂ ਨੂੰ ਅਸੀਂ ਫੌਜੀ ਛਾਉਣੀਆਂ 'ਚ ਰੱਖਾਂਗੇ ਔਰ ਇੱਕ ਐਸੀ ਰੇਸ ਨਸਲ ਪੈਦਾ ਕਰਾਂਗੇ ਜਿਹੜੀ ਭਾਰਤ ਦੇ ਨਾਲ ਵਫਾਦਾਰ ਹੋਏ। ਸੋ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਨਵੰਬਰ 84 ਦੇ ਹਵਾਲੇ ਨਾਲ ਦੇਖਦੇ ਹਾਂ ਤੇ ਐਗਜ਼ੈਕਟਲੀ ਇਹ ਪੈਟਰਨ ਜਿਹੜਾ ਕਿ ਨਸਲਕੁਸ਼ੀ ਜਾਂ ਜੋ ਉਹਨੇ ਪੰਜਾਬ 'ਚ ਕਿਹਾ ਸੀ ਉਸ ਨੂੰ ਲਾਗੂ ਕੀਤਾ ਗਿਆ। ਪਰ ਜਦੋਂ ਅਸੀਂ ਨਾਜ਼ੀਆਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਯਹੂਦੀਆਂ ਦੇ ਉੱਤੇ, ਇੱਕ ਜਿਹੜਾ ਉਹਨਾਂ ਦਾ ਤੌਰ ਤਰੀਕਾ ਸੀ ਕਿ ਕਿਵੇਂ ਪਲਾਨ ਕਰਕੇ ਉਹਨਾਂ ਨੇ ਯਹੂਦੀ ਨਸਲ ਨੂੰ ਉਹਨਾਂ ਦੇ ਕਿਵੇਂ ਪਹਿਲਾਂ ਉਹਨਾਂ ਦਾ ਨੂੰ ਕੀਤਾ ਵੀ ਉਹ ਆਪਣਾ ਸਾਈਨ ਲਾਣ ਯੈਲੋ, ਫਿਰ ਇੱਕ ਆਬਾਦੀਆਂ ਜਿਹਨੂੰ ਘੈਟੋ ਕਹਿੰਦੇ ਸੀ ਉਹਦੇ 'ਚ ਤੱਕਿਆ, ਫਿਰ ਜਿਹੜੇ ਉਹਨਾਂ ਦੇ ਕਾਰੋਬਾਰ ਸੀ, ਬਿਜ਼ਨਸਿਸ, ਉਹਨਾਂ ਦੇ ਬਾਈਕਾਟ ਦੀ ਕਾਲ ਦਿੱਤੀ। ਫਿਰ ਇੱਕ ਜਰਮਨ ਜ਼ਬਾਨ ਦਾ ਸ਼ਬਦ ਹੈ ਕ੍ਰਿਸਟਲ ਨੋਟ, ਕਿ ਉਹਦੇ 'ਚ ਉਹਨਾਂ ਨੇ ਇੱਕ ਦਿਨ ਮਿੱਥਿਆ ਜਿੱਦਣ ਕਿ ਉਹਨਾਂ ਦੇ ਸਟੋਰਾਂ ਜਾਂ ਉਹਨਾਂ ਦੀਆਂ ਲਿਖਾਰੀਆਂ ਦੀਆਂ ਜਾਂ ਉਹਨਾਂ ਦਾ ਜੋ ਵੀ ਕਾਰੋਬਾਰੀ ਹੈ ਉਹਦੀ ਬੋਨਫਾਇਰ ਬਾਹਰ ਅੱਗਾਂ ਲਾ ਕੇ ਸਭ ਕੁਝ ਸਾੜ ਦਿੱਤਾ। ਫਿਰ ਇੱਕ ਵਰਡ ਜਰਮਨ ਜ਼ਬਾਨ ਦਾ ਹੀ ਹੈ ਪੋਗਰੋਮ। ਪੋਗਰੋਮ ਜਿਹੜਾ ਹੈ ਉਸ ਦਾ ਮਤਲਬ ਇਹੀ ਹੈ, ਇੱਕ ਨਸਲਕੁਸ਼ੀ ਦਾ ਹੀ, ਕਿਉਂਕਿ ਜਰਮਨ ਸਪੈਸੀਫਿਕ ਹੈ ਕਿ ਮਿੱਥ ਕੇ, ਪਲਾਨ ਕਰਕੇ, ਸਟ੍ਰੈਟੇਜਾਈਜ਼ ਕਰਕੇ ਕਿਸੇ ਕੌਮ ਨੂੰ ਮਾਰਨਾ,
ਉਸ ਲਈ ਜਿਹੜਾ ਪ੍ਰੋਗਰਾਮ ਸ਼ਬਦ ਕਿਉਂਕਿ ਨਾਜ਼ੀਆਂ ਨੇ ਯਹੂਦੀਆਂ ਦੀ ਨਸਲਕੁਸ਼ੀ ਦੇ ਲਈ ਇਸਤੇਮਾਲ ਕੀਤਾ ਹੈ, ਸੋ ਇਸ ਅਸੈਂਬਲੀ ਰੈਜ਼ੋਲੂਸ਼ਨ ਦੇ ਵਿੱਚ ਸ਼ਬਦ ਜੈਨੋਸਾਈਡ ਦੀ ਥਾਂ ਤੇ ਉਹਨਾਂ ਨੇ ਪੋਗਰਾਮ ਨੂੰ ਪ੍ਰੈਫਰ ਕੀਤਾ ਹੈ। ਔਰ ਹਾਲਾਂਕਿ ਪੋਗਰਾਮ ਔਰ ਜੈਨੋਸਾਈਡ ਜਾਂ ਸਾਡਾ ਘੱਲੂਘਾਰਾ ਇਹ ਸਾਰਾ ਇੱਕੋ ਹੀ ਜਿਹੜਾ ਹੈ ਆਲਮੋਸਟ ਪ੍ਰਭਾਵ ਦਿੰਦਾ ਜਾਂ ਇੱਕੋ ਹੀ ਇਹਦੀ ਪਰਿਭਾਸ਼ਾ ਹੈ। ਸੋ ਇਹਦੇ 'ਚ ਉਹਨਾਂ ਨੇ ਉੱਪਰ ਕਿਹਾ ਕਿ ਵੀ ਰਿਲੇਟਿਵ ਟੂ ਦਾ ਨਵੰਬਰ 1984 ਐਂਟਾਈ ਸਿੱਖ ਪੋਗਰਾਮਸ, ਕਿ ਗੈਰ ਸਿੱਖ ਜਿਹੜਾ ਸਿੱਖ ਵਿਰੋਧੀ ਨਵੰਬਰ 84 ਦੇ ਪ੍ਰੋਗਰਾਮ, ਇਹਨੂੰ ਨਸਲਕੁਸ਼ੀ ਪੜ੍ਹਿਆ ਜਾਏ, ਘੱਲੂਘਾਰਾ ਪੜ੍ਹਿਆ ਜਾਏ, ਉਸ ਸੰਬੰਧੀ ACR 34 ਐਜ਼ ਅਮੈਂਡਡ ਕੂਪਰ ਨਵੰਬਰ 1984 ਐਂਟਾਈ ਸਿੱਖ ਪ੍ਰੋਗਰਾਮ ਰਿਮੈਂਬਰੈਂਸ, ਕਿ ਐਂਟੀ ਸਿੱਖ ਜਿਹੜੀ ਨਸਲਕੁਸ਼ੀ ਹੈ ਉਹਦੀ ਯਾਦ ਦੇ ਵਿੱਚ ਇਸ ਨੂੰ ਕਰਿਆ ਜਾਂਦਾ ਹੈ। This measure would remember those who lost their lives during the November 1984 anti-Sikh pogroms and massacre, ਕਿ ਇਹ ਰੈਜ਼ੋਲੂਸ਼ਨ ਉਹਨਾਂ ਜ਼ਿੰਦਗੀਆਂ ਨੂੰ ਯਾਦ ਕਰਦਾ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਜਿਹੜੇ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਨਸਲਕੁਸ਼ੀ ਦੇ ਵਿੱਚ ਮਾਰੇ ਗਏ ਸਨ, ਜਾਂ ਸਿੱਖ ਕਤਲੇਆਮ ਵੀ ਉਹਨਾਂ ਨੇ ਮੈਸੈਕਰ ਵੀ ਨਾਲ ਇਹਦੇ ਇਸਤੇਮਾਲ ਕੀਤੇ, ਉਹਦੇ 'ਚ ਕੀਤੇ ਗਏ। ਹੁਣ ਅੱਗੋਂ ਇਹ ਹੈ whereas November 2014 marked the 30th year anniversary of the horrific anti-Sikh pogroms which claimed the lives of thousands of Sikhs throughout India in the first week of November 1984। whereas ਦਾ ਮਤਲਬ ਹੈ ਜਦੋਂ ਕਿ ਅਸੀਂ ਇਸ ਗੱਲ ਨੂੰ ਮਾਨਤਾ ਦੇ ਰਹੇ ਹਾਂ ਕਿ ਨਵੰਬਰ 2014 ਜਦੋਂ ਕਿ 30 ਸਾਲ ਜਿਹੜੇ ਨੇ ਉਹ ਪੂਰੇ ਹੋਏ ਨੇ ਉਸ ਬਹੁਤ ਖੌਫਨਾਕ ਸਿੱਖ ਵਿਰੋਧੀ ਨਸਲਕੁਸ਼ੀ ਦੇ, ਜਿਸ ਦੇ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਸਾਰੇ ਭਾਰਤ ਭਰ ਦੇ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਗਈਆਂ ਜੀ। whereas many Sikh lives were saved from the massacre by compassionate Indians of all religious backgrounds who put their own lives at risk by providing shelter to their Sikh friends and neighbors। whereas ਜਦੋਂ ਕਿ ਅਸੀਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਿ ਸਾਰੇ ਧਰਮਾਂ ਦੇ ਦਿਆਲੂ ਲੋਕ ਨੇ, ਕੰਪੈਸ਼ਨੇਟ, ਉਹਨਾਂ ਨੂੰ ਵੀ ਅਸੀਂ ਮਾਨਤਾ ਦਿੰਦੇ ਹਾਂ ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਜਿਹੜੀਆਂ ਨੇ ਆਪਣੇ ਗੁਆਂਢੀਆਂ ਦੀਆਂ ਜਾਂ ਦੋਸਤਾਂ ਦੀਆਂ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਬਚਾਈਆਂ ਜੀ। whereas Sikhs were beaten with iron rods, forcibly shorn of their hair, which Sikhs are religiously required to maintain uncut, doused with kerosene and set on fire। ਜਦੋਂ ਕਿ ਸਿੱਖਾਂ ਨੂੰ ਲੋਹੇ ਦੀਆਂ ਸਲਾਖਾਂ ਸਰੀਆਂ ਦੇ ਨਾਲ ਕੁੱਟਿਆ ਗਿਆ, ਜ਼ਬਰਦਸਤੀ ਉਹਨਾਂ ਦੇ ਕੇਸ ਕਤਲ ਕੀਤੇ ਗਏ, ਜਿਹੜੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਨੇ ਕਿ ਉਹ ਜਿਹੜੇ ਨੇ ਸਿੱਖ ਕੇਸ ਕਤਲ ਨਹੀਂ ਕਰਵਾਉਂਦੇ, ਔਰ ਉਹਨਾਂ ਨੂੰ ਕੈਰੋਸੀਨ ਦੇ ਵਿੱਚ, ਮਿੱਟੀ ਦੇ ਤੇਲ ਦੇ ਵਿੱਚ ਦੇ ਨਾਲ ਜਿਹੜਾ ਉਹ ਭਿਜਾ ਕੇ ਡਾਊਜ਼ ਕਰਕੇ ਜਿਉਂਦੇ ਜੀ ਅੱਗ ਦੇ ਨਾਲ ਸਾੜਿਆ ਗਿਆ ਜੀ। whereas Sikh women, many of whom lost their husbands, sons and fathers during the pogroms, were gang raped and sexually assaulted by the attackers। whereas ਬਹੁਤ ਸਾਰੀਆਂ ਸਿੱਖ ਔਰਤਾਂ ਜਿਨ੍ਹਾਂ ਦੇ ਪਤੀ, ਪੁੱਤਰ ਔਰ ਪਿਤਾ ਜਿਹੜੇ ਨੇ ਉਹਨਾਂ ਨੂੰ ਭੀੜਾਂ ਨੇ ਮਾਰ ਮੁਕਾਇਆ, ਔਰ ਫਿਰ ਉਹਨਾਂ ਦੇ ਨਾਲ ਜਿਹੜਾ ਗੈਂਗ ਰੇਪ ਕੀਤੇ ਗਏ, ਔਰ ਜਿਹੜੇ ਹਮਲਾਵਰ ਸੀ ਉਹਨਾਂ ਨੇ ਉਹਨਾਂ ਦਾ ਜਿਹੜਾ ਉਹ ਚੀਰ ਹਰਨ ਕੀਤਾ। whereas Sikh homes, businesses and houses of worship, gurdwaras, were looted, damaged and destroyed during the pogroms। whereas ਜਦੋਂ ਕਿ ਸਿੱਖ ਘਰ, ਕਾਰੋਬਾਰੀ ਅਦਾਰੇ ਔਰ ਜਿਹੜੇ ਉਹਨਾਂ ਦੇ ਧਾਰਮਿਕ ਅਸਥਾਨ ਨੇ, ਗੁਰਦੁਆਰੇ, ਉਹਨਾਂ ਨੂੰ ਲੁੱਟਿਆ ਗਿਆ, ਉਹਨਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਤਬਾਹ ਕੀਤਾ ਗਿਆ ਜੀ। whereas the pogroms resulted in the intentional destruction of many Sikh families, communities, homes and businesses। ਜਦੋਂ ਕਿ ਇਹ ਜਿਹੜੇ ਪ੍ਰੋਗਰਾਮ ਜਿਹੜੀ ਸਿੱਖ ਨਸਲਕੁਸ਼ੀ ਸੀ, ਇਹਦਾ ਕੇਂਦਰ, ਇਹਦਾ ਮਕਸਦ ਹੀ ਇਹ ਸੀ ਇੰਟੈਂਸ਼ਨਲ ਡਿਸਟਰਕਸ਼ਨ, ਜਾਣ ਬੁੱਝ ਕੇ ਸਿੱਖ ਪਰਿਵਾਰਾਂ ਦੀ, ਸਿੱਖ ਕਮਿਊਨਿਟੀਜ਼ ਦੀ, ਘਰਾਂ ਦੀ ਔਰ ਉਹਨਾਂ ਦੇ ਕਾਰੋਬਾਰਾਂ ਦੀ ਤਬਾਹੀ ਮਿੱਥ ਕੇ ਕੀਤੀ ਗਈ, ਡੈਲੀਬਰੇਟਲੀ ਕੀਤੀ ਗਈ ਜੀ। whereas eyewitnesses, journalists and human rights activists have compiled evidence showing that government and law enforcement officials organized, participated in and failed to intervene to prevent the killing
ਥਰੂ ਡਾਇਰੈਕਟ ਐਂਡ ਇਨਡਾਇਰੈਕਟ ਮੀਨਸ, ਵੇਅਰ ਐਜ਼ ਜਦੋਂ ਕਿ ਜਿਹੜੇ ਚਸ਼ਮਦਰਸ਼ੀ ਗਵਾਹ ਨੇ, ਆਈ ਵਿਟਨੈਸ ਨੇ, ਪੱਤਰਕਾਰ ਨੇ ਔਰ ਮਨੁੱਖੀ ਹੱਕਾਂ ਦੇ ਜਿਹੜੇ ਐਕਟਿਵਿਸਟ ਨੇ, ਉਹਨਾਂ ਨੇ ਬਹੁਤ ਸਾਰਾ ਜਿਹੜਾ ਇਹ ਸਬੂਤ ਇਕੱਠੇ ਕੀਤੇ ਨੇ, ਜਿਨ੍ਹਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਰਕਾਰ ਔਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਉਹਨਾਂ ਨੇ ਬੜੇ ਜਥੇਬੰਦ ਢੰਗ ਨਾਲ ਇਹਨਾਂ ਪ੍ਰੋਗਰਾਮਸ 'ਚ ਸਿੱਖ ਨਸਲਕੁਸ਼ੀ ਦੇ ਵਿੱਚ ਹਿੱਸਾ ਲਿਆ ਔਰ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਰੋਕਣ ਦੇ ਲਈ ਕੋਈ ਤਰੱਦਦ ਨਹੀਂ ਕੀਤਾ, ਕੋਈ ਯਤਨ ਨਹੀਂ ਕੀਤਾ ਜੀ। whereas individuals and organizations throughout the world recognizing the need for justice continue to demand prosecution of those responsible for the November 1984 anti-Sikh pogroms, whereas ਜਦੋਂ ਕਿ ਦੁਨੀਆ ਭਰ ਦੇ ਵਿੱਚ ਬੈਠੀਆਂ ਅੱਡ-ਅੱਡ ਜਥੇਬੰਦੀਆਂ ਔਰ ਵਿਅਕਤੀ, ਇੰਡੀਵਿਜੂਅਲਸ ਐਂਡ ਆਰਗੇਨਾਈਜੇਸ਼ਨ, ਉਹ ਇਹ ਮਹਿਸੂਸ ਕਰਦੇ ਨੇ ਕਿ ਇਨਸਾਫ ਹੋਣਾ ਚਾਹੀਦਾ, ਰੈਕਗਨਾਈਜ਼ਿੰਗ ਦਾ ਨੀਡ ਫॉर ਜਸਟਿਸ, ਕੰਟੀਨਿਊ ਟੂ ਡਿਮਾਂਡ ਪ੍ਰੋਸੀਕਿਊਸ਼ਨ ਆਫ ਦੋਜ਼ ਰਿਸਪੌਂਸਿਬਲ। ਉਹਨਾਂ ਦਾ ਇਹ ਲਗਾਤਾਰਤਾ ਦੇ ਨਾਲ ਇਹ ਮੰਗ ਹੈ ਕਿ ਜਿਨ੍ਹਾਂ ਨੇ ਨਵੰਬਰ 1984 ਦੀ ਸਿੱਖ ਵਿਰੋਧੀ ਨਸਲਕੁਸ਼ੀ ਦੇ ਵਿੱਚ ਹਿੱਸਾ ਲਿਆ, ਉਹਨਾਂ ਦੇ ਉੱਤੇ ਜਿਹੜੀ ਹੈ ਉਹ ਮੁਕੱਦਮਾ ਚਲਾਇਆ ਜਾਣਾ ਚਾਹੀਦਾ, ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਨਾਓ ਦੇਅਰਫੋਰ ਬੀ ਇਟ ਕਿ ਇਹ ਇਵੇਂ ਜ਼ਰੂਰ ਹੋਣਾ ਚਾਹੀਦਾ ਕਿ ਦੇ ਸ਼ੁੱਡ ਬੀ ਪਨਿਸ਼ਡ ਜੀ। ਵੇਅਰਐਜ਼ ਨਾਓ ਇਹ ਕਹਿ ਕੇ ਉਹਨਾਂ ਨੇ ਕਨਕਲੂਡ ਕੀਤਾ, ਰਿਜ਼ੋਲਵਡ ਬਾਈ ਦ ਅਸੈਂਬਲੀ ਆਫ ਦ ਸਟੇਟ ਆਫ ਕੈਲੀਫੋਰਨੀਆ, ਦ ਸੈਨੇਟ thereof concurring that the legislature remember those who lost their lives during the November 1984 anti-Sikh pogroms and massacre, and be it further resolved that the Chief Clerk of Assembly transmit copies of this resolution to the author for appropriate distribution। So ਉਹਨਾਂ ਨੇ ਰਿਜ਼ੋਲਵਡ ਹੁੰਦਾ ਕਿ ਅਸੀਂ ਇਹ ਮਤਾ ਕਰਦੇ ਹਾਂ, ਇਹ ਵੇਅਰਐਜ਼ ਹੁੰਦਾ ਕਿ ਇਹ ਸਾਰਾ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਕਿਵੇਂ ਨਵੰਬਰ 84 ਚ ਸਰਕਾਰੀ ਅਧਿਕਾਰੀਆਂ ਔਰ ਸਰਕਾਰ ਨੇ ਮਿਲ ਕੇ ਨਸਲਕੁਸ਼ੀ ਕੀਤੀ ਜੀ, ਕਿਵੇਂ ਮੇਲ ਮੈਂਬਰਸ, ਫਾਦਰਸ, ਬ੍ਰਦਰਸ, ਹਸਬੈਂਡਸ ਉਹਨਾਂ ਨੂੰ ਮਾਰ ਦਿੱਤਾ ਔਰ ਔਰਤਾਂ ਦੇ ਨਾਲ ਜਿਹੜਾ ਗੈਂਗ ਰੇਪ ਹੋਏ, ਉਹਨਾਂ ਅਟੈਕਿੰਗ ਭੀੜਾਂ ਨੇ ਕੀਤੇ, ਮਿੱਥ ਕੇ ਉਹਨਾਂ ਨੇ ਸਿੱਖਾਂ ਦੇ ਘਰ, ਬਿਜ਼ਨਸ, ਉਹਨਾਂ ਦੀਆਂ ਸਿੱਖ ਕਮਿਊਨਿਟੀਜ਼, ਮੁਹੱਲੇ ਔਰ ਗੁਰਦੁਆਰੇ ਉਹਨਾਂ ਨੂੰ ਤਬਾਹ ਕੀਤਾ। ਔਰ ਇਹਦੇ ਬਾਵਜੂਦ ਕਿ ਆਈ ਵਿਟਨੈਸ ਨੇ ਇਸ ਗੱਲ ਦੇ, ਪੱਤਰਕਾਰਾਂ ਨੇ ਦੇਖਿਆ ਔਰ ਹਿਊਮਨ ਰਾਈਟਸ ਐਕਟਿਵਿਸਟ ਨੇ ਰਿਪੋਰਟ ਕੀਤੀਆਂ, ਇਹਦੇ ਬਾਵਜੂਦ ਜਿਹੜੇ ਅਸਲੀ ਕਾਤਲ ਨੇ, ਕਿਉਂਕਿ ਅਸਲੀ ਕਾਤਲ ਤਾਂ ਸਰਕਾਰੀ ਅਧਿਕਾਰੀ ਨੇ, ਰਾਜੀਵ ਗਾਂਧੀ ਦੇ ਥੱਲੇ ਜਿਨ੍ਹਾਂ ਨੇ ਕੀਤਾ, ਵੀ ਉਹਨਾਂ ਨੂੰ ਕਿਸੇ ਨੇ 30 ਸਾਲ ਬਾਅਦ ਵੀ ਸਜ਼ਾ ਨਹੀਂ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਔਰ ਸੈਨੇਟ ਇਸ ਗੱਲ ਨੂੰ ਅਸੀਂ ਉਹਨਾਂ ਸਾਰੀਆਂ ਹੀ ਜਿਹੜੀਆਂ ਜ਼ਿੰਦਗੀਆਂ ਸਨਫ ਆਊਟ ਕੀਤੀਆਂ ਗਈਆਂ, ਮਾਰੀਆਂ ਗਈਆਂ, ਉਹਨਾਂ ਨੂੰ ਲੈਜਿਸਲੇਚਰ ਰਿਮੈਂਬਰੈਂਸ ਦਿੰਦੇ ਹਾਂ, ਅਸੀਂ ਸਾਰੇ ਹੀ ਉਹਨਾਂ ਨੂੰ ਅਸੀਂ ਯਾਦ ਕਰਦੇ ਔਰ ਅਸੀਂ ਨਵੰਬਰ 1984 ਐਂਟੀ-ਸਿੱਖ ਪ੍ਰੋਗਰਾਮ ਔਰ ਮੈਸੈਕਰ ਇਸ ਬਾਰੇ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਜੀ। ਸੋ ਮੈਂ ਸਮਝਦਾ ਵੀ ਇਹ ਸਾਡੀ ਜਿਹੜੀ ਲਾਮਬੰਦੀ ਹੈ ਸਿੱਖ ਕੌਮ ਦੀ, ਉਸ ਦੇ ਵਿੱਚ ਇੱਕ ਰਿਮਾਰਕੇਬਲ ਇੱਕ ਸਟੈਪ ਹੈ ਕਿ ਜਿਹਦੇ ਵਿੱਚ ਇੱਕ ਕਦਮ ਅੱਗੇ ਜਾਂਦੇ ਆ, ਯੂਨੈਨਿਮਸਲੀ ਹੋਣਾ, ਕਿਉਂਕਿ ਇਹ ਸੌਖਾ ਨਹੀਂ ਹੁੰਦਾ। ਹਰ ਪਾਰਟੀ, ਜੇ ਡੈਮੋਕ੍ਰੈਟ ਨੇ, ਰਿਪਬਲਿਕਨ ਨੇ, ਦੂਸਰੇ ਨੇ, ਉਹਨਾਂ ਦੇ ਆਪਣੇ ਵੈਸਟਡ ਇੰਟਰਸਟ ਨੇ, ਇੰਡੀਅਨ ਗਵਰਨਮੈਂਟ ਦਾ ਪ੍ਰੈਸ਼ਰ, ਹਿੰਦੂ ਕਨਸਟੀਚੂਐਂਟ ਵੀ ਨੇ, ਉਹੀ ਜਾ ਕੇ ਜਿਹੜਾ ਕਈ ਵਾਰ ਗੜਬੜ ਕਰਦੇ ਨੇ। ਔਰ ਇਹਦੇ ਬਾਵਜੂਦ ਇਸ ਦਾ ਯੂਨੈਨਿਮਸ, ਔਰ ਕੈਲੀਫੋਰਨੀਆ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਹੈ ਸਟੇਟ ਜਿਹੜੀ ਕਾਂਗਰਸਮੈਨ ਭੇਜਦੀ ਹੈ ਫੈਡਰਲ ਲੈਵਲ ਤੇ, ਸੋ ਅਸੀਂ ਸਮਝਦੇ ਹਾਂ ਵੀ ਇਹ ਕੈਲੀਫੋਰਨੀਆ ਅਸੈਂਬਲੀ ਦਾ ਰੈਜ਼ੋਲੂਸ਼ਨ ਇੱਕ ਫਰਦਰ, ਹੁਣ ਤੱਕ ਤਾਂ ਸਿਟੀ ਸੀ ਕਿ ਸਿਟੀ ਇਲੀਨੋਇਸ ਦੀ ਸਿਟੀ ਨੇ ਕੀਤਾ, ਸਿਟੀ ਆਫ ਹਾਰਵੀ ਨੇ, ਜਾਂ ਅਸੀਂ ਸਟਾਕਟਨ ਦੀ ਪ੍ਰੋਕਲੇਮੇਸ਼ਨ ਦੇਖੀ, ਲੈਥਰੋਪ ਦੀ ਪਹਿਲਾਂ ਆਈ, ਪਰ ਇੱਕ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਸਟੈਪ ਬਹੁਤ ਅੱਗੇ ਲੈ ਆਂਦਾ ਹੈ। ਇਸ ਤੋਂ ਬਾਅਦ ਜਿੱਥੇ ਜਿੱਥੇ ਸਿੱਖ ਬਾਕੀ ਸਟੇਟਾਂ 'ਚ ਨੇ, ਅਮਰੀਕਾ ਦੀਆਂ 50 ਸਟੇਟਾਂ ਨੇ, ਉਹਦੇ 'ਚ ਵੀ ਐਫਰਟ ਕਰ ਸਕਦੇ ਨੇ। ਔਰ ਅਲਟੀਮੇਟਲੀ ਫਿਰ ਇਸ ਦਾ ਜਿਹੜਾ ਐਪਰੋਪਰੀਏਟਲੀ ਜਿੱਥੋਂ ਇਹ ਫਾਈਨਲ ਸਟੈਪ ਸਾਡਾ ਹੋਏਗਾ ਕਿ US ਹਾਊਸ ਆਫ ਰਿਪਰੈਜ਼ੈਂਟੇਟਿਵਸ ਐਂਡ ਸੈਨੇਟ, ਔਰ ਇਹ ਸਿਰਫ ਮਤਾ ਕਰਨ ਤੱਕ ਨਹੀਂ ਹੈ। ਜਦੋਂ ਇੱਕ ਵਾਰ ਜੈਨੋਸਾਈਡ ਜਾਂ ਪੋਗਰੋਮ ਰੈਕਗਨਾਈਜ਼ ਹੋ ਜਾਂਦਾ ਹੈ, ਫਿਰ ਅਕਾਊਂਟੇਬਿਲਟੀ ਦਾ ਸਵਾਲ ਹੁੰਦਾ ਹੈ। ਫਿਰ ਸਾਡਾ ਦੂਸਰਾ ਸਟੈਪ ਹੋਏਗਾ ਕਿ ਇਹ ਕਿਉਂਕਿ ਇੰਡੀਅਨ ਗਵਰਨਮੈਂਟ 30-32 ਸਾਲਾਂ 'ਚ ਫੇਲ ਹੋਈ ਹੈ, ਜਿਹੜੇ ਲੋਕ ਇਹ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਦੇਣ 'ਚ, ਔਰ ਇਹ ਜੈਨੋਸਾਈਡ ਹੈ,
ਇਸ ਲਈ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਦੀ ਇਨਵੈਸਟੀਗੇਸ਼ਨ ਕਰਾਈ ਜਾਏ ਔਰ ਈਵਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟਸ ਵੀ ਨਾਟ ਅੱਜ ਸ਼ਾਇਦ ਇਮੀਡੀਏਟ ਸਾਡੀ ਰੀਚ ਨਾ ਹੋਏ ਪਰ ਇਸ ਤਰ੍ਹਾਂ ਹੀ ਕੇਸ ਬਿਲਟ ਹੁੰਦੇ ਨੇ ਔਰ ਇਹ ਜਿਹੜੀ ਰੈਕਗਨੀਸ਼ਨ ਹੈ ਈਵਨ ਜੈਨੋਸਾਈਡ ਦੀ ਕੱਲ ਹੀ ਮੈਂ ਜਦ ਦੋ ਤਿੰਨ ਦਿਨ ਪਹਿਲਾਂ ਸੀ ਕਿ ਪੋਪ ਨੇ ਅਰਮੀਨੀਆ 'ਚ ਜਿਹੜੇ 1914 ਤੋਂ 1919 ਦੇ ਦੌਰ 'ਚ ਮਾਰੇ ਗਏ ਅਰਮੀਨੀਅਨ ਸੀ ਉਹਨਾਂ ਦੀ ਜਿਹੜੀ ਨਸਲਕੁਸ਼ੀ ਹੈ ਉਹਨੂੰ ਮਾਨਤਾ ਦਿੱਤੀ। ਹਾਲਾਂਕਿ ਟਰਕੀ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਹੈ ਪਰ ਹੁਣ 1914-15 ਤੋਂ 100 ਸਾਲ ਬਾਅਦ ਅਰਮੀਨੀਅਨ ਕਿਉਂਕਿ ਅਸੀਂ ਇੱਥੇ ਉਹਨਾਂ ਦੇ ਨਾਲ ਲੌਬੀ ਵੀ ਕਰਦੇ ਰਹੇ ਹਾਂ ਕੁਝ ਮੁੱਦਿਆਂ ਤੇ ਕਿ 100 ਸਾਲ ਬਾਅਦ ਪੋਪ ਨੇ ਕਿਹਾ ਕਿ ਜੀ ਉਹ ਨਸਲਕੁਸ਼ੀ ਹੈ ਹਾਂਜੀ ਹਾਲਾਂ ਉਹਨਾਂ ਦਾ ਜ਼ੋਰ ਪਰ ਇੱਥੇ ਅਸੀਂ ਸਮਝਦੇ ਹਾਂ ਵੀ ਇਹ ਸਿੱਖ ਜਿਹੜਾ ਡਾਇਸਪੋਰਾ ਉਹਦੀ ਸਕਸੈਸ ਹੈ ਕਿ 30 ਸਾਲ ਦੇ ਵਿੱਚ ਅਸੀਂ ਇਸ ਇਸ਼ੂ ਨੂੰ ਇਸ ਮੁਕਾਮ ਤੇ ਲਾਏ ਹਾਂ ਕਿ ਜਿੱਥੇ ਕੈਲੀਫੋਰਨੀਆ ਸਟੇਟ ਜਿਹੜੀ ਹੈ ਉਸ ਨੂੰ ਰੈਕਗਨਾਈਜ਼ ਕਰਦੀ ਹੈ ਜੈਨੋਸਾਈਡ ਦੇ ਤੌਰ ਤੇ ਔਰ ਦੂਸਰੀ ਜਿਹੜੀ ਖਬਰ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਕਿ ਜਦੋਂ ਅਸੀਂ SGPC ਦੀ ਡੀਜਨਰੇਸ਼ਨ ਦੀ ਗੱਲ ਕਰਦੇ ਕੱਲ ਵੀ ਕਿਉਂਕਿ ਉਹ ਇਸ਼ੂ ਆਇਆ ਸੀ ਕਿ ਕਿਵੇਂ ਅੰਮ੍ਰਿਤਧਾਰੀ ਸਿੱਖ ਬੱਚੇ ਜਿਨ੍ਹਾਂ ਨੂੰ ਉਹ ਫਾਈਨੈਂਸ ਕਰਦੇ ਸੀ ਸਕਾਲਰਸ਼ਿਪ ਜਾਂ ਫੀ ਵਗੈਰਾ ਫੀਸਾਂ ਮੁਫਤ ਸੀ ਉਹ ਉਹਨਾਂ ਨੇ ਖਤਮ ਕਰ ਦਿੱਤਾ ਪਰ ਅੱਜ ਜਿਹੜੀ ਇੰਗਲਿਸ਼ ਟ੍ਰਿਬਿਊਨ ਸਮੇਤ ਸਾਰੀਆਂ ਜਿਹੜੀਆਂ ਰੀਜਨਲ ਅਖਬਾਰਾਂ ਨੇ ਉਹਨਾਂ 'ਚ ਖਬਰ ਲੱਗੀ ਹੈ ਜਿਨ੍ਹਾਂ ਨੂੰ ਕਦੇ ਵੀ ਜਿਹੜਾ ਅੱਜ ਤੋਂ ਈਵਨ 30-35-40 ਸਾਲ ਪਹਿਲਾਂ ਵੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਦਰਬਾਰ ਸਾਹਿਬ ਔਰ ਕਿਉਂਕਿ ਮੇਨ ਐਂਟਰੈਂਸ ਘੰਟਾ ਘਰ ਵਾਲੇ ਪਾਸਿਓਂ ਹੈ ਉੱਥੇ ਹੀ ਜੋੜਾ ਘਰ ਹੈ ਹੁਣ ਤਾਂ ਉਹਦਾ ਕਈ ਕੁਛ ਉੱਥੇ ਹੀ ਗੋਲਡਨ ਪਲਾਜ਼ਾ ਔਰ ਕਈ ਕੁਛ ਬਣਾ ਕੇ ਉਹਨੂੰ ਜਿਹੜਾ ਥੱਪ ਦਿੱਤਾ ਹੈ ਉਹ ਹੋਰ ਤਰ੍ਹਾਂ ਦਾ ਜੀ ਪਰ ਉੱਥੇ ਜਦੋਂ ਹੀ ਤੁਸੀਂ ਉਸ ਘੰਟਾ ਘਰ ਵਾਲੀ ਐਂਟਰੈਂਸ ਤੇ ਆਪਣੇ ਜੋੜੇ ਜਮ੍ਹਾਂ ਕਰਵਾਉਂਦੇ ਹੋ ਤੁਹਾਡੀ ਪਹਿਲੀ ਨਜ਼ਰ ਪੈਂਦੀ ਸੀ ਕਿ ਇੱਕ ਜ਼ਮੀਨ ਦੇ ਉੱਤੇ ਬਹੁਤ ਸਾਰਾ ਲਿਟਰੇਚਰ ਖਿਲ ਰਿਹਾ ਹੋਇਆ ਔਰ ਇੱਕ ਬੁੱਢਾ ਬਾਬਾ ਜਿਸ ਦਾ ਜਿਹੜਾ ਬਹੁਤ ਸਾਦਾ ਪਹਿਰਾਵਾ ਹੈ ਔਰ ਜਿਹੜਾ ਉਸ ਪ੍ਰਕਾਸ਼ ਦਾੜੇ ਦੇ ਨਾਲ ਢਿੱਲੀ ਪੀਲੇ ਰੰਗ ਦੀ ਦਸਤਾਰ ਉਹ ਬੈਠਾ ਔਰ ਉਹ ਤੁਸੀਂ ਧਿਆਨ ਵੱਲ ਜਾਂਦੇ ਹੋ ਤੇ ਫਿਰ ਉਹ ਤੁਹਾਨੂੰ ਇੰਨੇ ਸਾਰਾ ਲਿਟਰੇਚਰ ਜਿਹੜਾ ਕਿ এনवायरमेंट ਦੇ ਉੱਤੇ ਹੈ ਗੁਰਸਿੱਖੀ ਦੇ ਉੱਤੇ ਹੈ ਸਿੱਖੀ ਪ੍ਰਾਈਡ ਤੇ ਹੈ ਮਾਪਿਓ ਕਿਵੇਂ ਬੱਚਿਆਂ ਨੂੰ ਜਿਹੜੀ ਹੈ ਸਿੱਖੀ ਵੱਲ ਲਿਆਉਣ ਉਹ ਇੰਨਾ 10 15 20 ਇਕੱਠੇ ਕਰਕੇ ਉਹ ਤੁਹਾਨੂੰ ਆਪ ਹੀ ਉਹ ਜਿਹੜੇ ਹੈ ਬਾਬਾ ਫੜਾ ਰਿਹਾ ਹੁੰਦਾ ਸੀ ਜੀ ਔਰ ਉਹ ਤੁਸੀਂ ਉਹਨਾਂ ਜ਼ਮਾਨਿਆਂ ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਅਦਰ ਦੈਨ ਕਿ ਉਹ ਕੁਝ ਗੁਟਕੇ ਛਾਪ ਕੇ ਉਹਦੇ ਤੇ ਵੀ ਭੇਟਾ 25 ਰੁਪਏ ਉੱਤੇ ਲਿਖਿਆ ਹੁੰਦਾ ਜੇ ਨਿਤਨੇਮ ਦੇ ਗੁਟਕੇ ਛਾਪੇ ਨੇ ਪਰ ਉਹ ਫ੍ਰੀ ਤੁਹਾਡਾ ਲਿਟਰੇਚਰ ਜਿਹੜਾ ਹੈ ਔਰ ਉਹਨਾਂ ਦੇ ਹੀ ਬੰਦੇ ਫਿਰ ਤੁਸੀਂ ਬੱਸਾਂ ਚੜ੍ਹਦੇ ਉਤਰਦੇ ਦੇਖਦੇ ਹੋ ਕਿ ਉਹ ਲਿਟਰੇਚਰ ਫੜਾਉਂਦੇ ਸੀ ਔਰ ਜਦੋਂ ਮੈਂ ਪਹਿਲੀ ਵਾਰ ਆਪਣੇ ਬਚਪਨ 'ਚ ਗਿਆ ਔਰ ਉਸ ਮੈਨੂੰ ਅਜੇ ਤੱਕ ਵੀ ਯਾਦ ਹੈ ਮੇਰੇ ਪਿਤਾ ਜੀ ਨਾਲ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਆਪ ਸੋ ਉਹ ਜਿਹੜਾ ਉਹਨਾਂ ਦਾ ਲਗਾਤਾਰਤਾ ਨਾਲ ਭਗਤ ਜੀ ਜਦੋਂ ਔਰ ਅਸੀਂ ਉਹਨਾਂ ਦਾ ਲੈਟਰ ਵੀ ਜੂਨ 84 ਦੇ ਹਮਲੇ ਵੇਲੇ ਜਿਵੇਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ ਉਸ ਤੋਂ ਪਹਿਲਾਂ ਸੇਵਾ ਦੇ ਲਈ ਦਿੱਤਾ ਸੀ ਉਹਨਾਂ ਨੇ ਵਾਪਸ ਕਰ ਦਿੱਤਾ ਸੀ ਕਿ ਭਈ ਤੁਸੀਂ ਉਹ ਪੂਰਾ ਲਿਖਿਆ ਵੀ ਕਿਵੇਂ ਫੌਜ ਨੇ ਜ਼ੁਲਮ ਕੀਤੇ ਨੇ ਜੀ ਔਰ ਅਸੀਂ ਉਹਨਾਂ ਨੂੰ ਜਿਹੜੇ ਵੀ ਸਿੱਖ ਸੂਝਵਾਨ ਔਰ ਉਹਨਾਂ ਦੇ ਉੱਤੇ ਡਾਕੂਮੈਂਟਰੀਜ਼ ਵੀ ਬਣੀਆਂ ਔਰ ਉਹਨਾਂ ਨੂੰ ਮਦਰ ਟੈਰੇਸਾ ਆਫ ਸਿੱਖਸ ਕਰਕੇ ਹਮੇਸ਼ਾ ਸੰਬੋਧਨ ਕੀਤਾ ਜਾਂਦਾ ਸੀ ਕਿ ਭਾਈ ਮਦਰ ਟੈਰੇਸਾ ਦੇ ਪਿੱਛੇ ਤਾਂ ਕਿੰਨੀ ਕ੍ਰਿਸਚੀਅਨ ਆਰਗੇਨਾਈਜੇਸ਼ਨ ਮਿਲੀਅਨਸ ਬਿਲੀਅਨਸ ਆਫ ਡਾਲਰਸ ਤੇ ਉਹ ਪੂਰਨ ਸਿੰਘ ਜਿਹੜੇ ਕਿ ਇੱਕ ਡੇਰਾ ਸਾਹਿਬ ਔਰ ਉਹਨਾਂ ਦੀ ਪੂਰੀ ਫਿਰ ਤੁਸੀਂ ਹਿਸਟਰੀ ਦੇਖਦੇ ਹੋ ਕਿ ਡੇਰਾ ਸਾਹਿਬ ਗੁਰਦੁਆਰੇ 'ਚ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਕੋਈ ਲਾਵਾਰਸ ਬੱਚਾ ਬਾਹਰ ਛੱਡ ਗਿਆ ਪਿੰਗਲੇ ਨੂੰ ਪਿਆਰਾ ਸਿੰਘ ਉਹਦਾ ਨਾਂ ਰੱਖਿਆ ਉਹਨਾਂ ਨੇ ਔਰ ਉਹਨੂੰ ਉਹਨਾਂ ਨੇ ਜਿਹੜਾ ਕਿਵੇਂ ਪਾਲਿਆ 47 ਤੋਂ ਬਾਅਦ ਇੱਧਰ ਆਏ ਔਰ ਉਹ ਜਿਹੜਾ ਪਿਆਰਾ ਸਿੰਘ ਔਰ ਮੈਨੂੰ ਫਿਰ ਜਦੋਂ ਮੈਂ ਪਿੰਗਲਵਾੜਾ ਵੀ ਅਕਸਰ ਜੇ ਮੈਂ ਹਰ ਹਫਤੇ ਮੇਰੇ ਅੰਮ੍ਰਿਤਸਰ ਦਾ ਜਾਣ ਹੁੰਦਾ ਸੀ ਤੇ ਕੁਝ ਸਮਾਂ ਮੈਂ ਪਿੰਗਲਵਾੜਾ 'ਚ ਗੁਜ਼ਾਰਦਾ ਸੀ ਔਰ ਉਹ ਪਿੰਗਲਵਾੜੇ ਦੇ ਮੇਨ ਗੇਟ ਦੇ ਉੱਤੇ ਹੀ ਉਹਨਾਂ ਦੇ ਨਾਲ ਹੀ ਉਹਨੂੰ ਬੜੇ ਸਾਫ਼ ਸੁਥਰੇ ਕੱਪੜਿਆਂ 'ਚ ਪਿਆਰਾ ਸਿੰਘ ਨੂੰ ਜਿਹੜਾ ਉਹ ਬਿਠਾਇਆ ਹੁੰਦਾ ਸੀ ਕਿ ਭਈ ਇਹ ਜਿਹੜਾ ਹੈ ਇਹ ਰੀਅਲ ਬਿਗਨਰ ਹੈ ਜਿਸ ਤੋਂ ਪਿੰਗਲਵਾੜੇ ਦਾ ਜਨਮ ਹੋਇਆ ਸੋ ਅਸੀਂ ਸਮਝਦੇ ਹਾਂ ਵੀ ਜਿੰਨਾ ਸ਼੍ਰੋਮਣੀ ਕਮੇਟੀ ਨੂੰ 90 ਸਾਲ ਹੋ ਗਏ ਨੇ ਇਹਨਾਂ ਨੇ ਲਿਟਰੇਚਰ ਦੁਕਾਨਾਂ ਤੇ ਨਹੀਂ ਪਹੁੰਚਾਇਆ ਹੋਣਾ ਸਿੱਖ ਸੰਗਤਾਂ ਤੱਕ ਤਾਂ ਕੀ ਪਹੁੰਚਾਉਣਾ ਹੈ ਇਹਨਾਂ ਤੋਂ ਤਾਂ ਸਿੱਖ ਰਹਿਤ ਮਰਿਆਦਾ ਦੀਆਂ ਕਦੇ ਕਾਪੀਆਂ ਨਹੀਂ ਉੱਥੇ ਮਿਲਦੀਆਂ ਜੇ ਗੁਰੂ ਗ੍ਰੰਥ ਸਾਹਿਬ ਸ਼ਬਦਾਰਥ ਜਿਹੜਾ 4 ਹਿੱਸਿਆਂ 'ਚ ਹੈ ਔਰ ਤੁਸੀਂ ਜਾਓਗੇ ਕਹਿਣਗੇ ਜੀ ਪਹਿਲਾ ਤੇ ਤੀਜਾ ਹੈਗਾ ਦੂਜਾ ਚੌਥਾ ਨਹੀਂ ਹੈ ਫਿਰ ਤੁਸੀਂ ਜਾਓਗੇ ਕਹਿਣਗੇ 2 ਮਹੀਨੇ ਬਾਅਦ ਜੀ ਦੂਜਾ ਚੌਥਾ ਹੈਗਾ ਪਹਿਲਾ ਤੀਜਾ ਨਹੀਂ ਹੈ ਕਿਉਂਕਿ ਇੰਨੀ ਬੇਈਮਾਨੀ
ਉਹ ਰਹਿਣ ਹੀ ਨਹੀਂ ਸੀ ਦਿੰਦੇ ਚਾਰ, ਤਾਂ ਕਿ ਉਹਨਾਂ ਦੇ ਹਿੱਸੇ ਪੱਤੇ ਰੱਖੇ ਹੋਏ ਨੇ ਬਾਹਰ ਚਤਰ ਸਿੰਘ, ਜੀਵਨ ਸਿੰਘ ਨਾਲ, ਦੂਜਿਆਂ ਨਾਲ, ਕਿ ਤੁਸੀਂ ਕਹੋ ਜੀ ਹੈ ਹੀ ਨਹੀਂ ਸ਼ਬਦਾਰਥ, ਫਿਰ ਜਾ ਕੇ ਲੋਕ ਉੱਥੋਂ ਖਰੀਦਣ, ਉਹਨਾਂ ਤੋਂ ਕਮਿਸ਼ਨ ਖਾਂਦੇ ਸੀ ਜੀ। ਉਸ ਪੀਰੀਅਡ 'ਚ ਜਿਵੇਂ 40-50 ਸਾਲ ਤੋਂ ਲਗਾਤਾਰਤਾ ਨਾਲ ਪਿੰਗਲਵਾੜੇ ਨੇ ਪਿੰਗਲਿਆਂ ਦੀ ਜਾਂ ਦੂਸਰਿਆਂ ਦੀ ਤਾਂ ਸੇਵਾ ਕੀਤੀ, ਪਰ ਜਿੰਨਾ ਲਿਟਰੇਚਰ ਉਹਨਾਂ ਨੇ, ਆਪਣੀ ਪ੍ਰੈਸ ਉਹਨਾਂ ਨੇ ਲਾਈ ਹੋਈ ਸੀ, ਵੰਡਿਆ, ਮੈਂ ਨਹੀਂ ਸਮਝਦਾ ਵੀ ਕਿਸੇ ਸੰਸਥਾ ਨੇ ਉਸ ਲੈਵਲ ਤੇ ਕੰਮ ਕੀਤਾ। ਔਰ ਜਿਹੜੀ ਖਬਰ ਅੱਜ ਇਹ ਦੁਖਦਾਈ ਹੈ ਔਰ ਇਹ ਦੱਸਦੀ ਹੈ ਕਿ ਕਿਸ ਹੱਦ ਤੱਕ ਇਹ ਸਾਡੀ 1000 ਕਰੋੜ ਵਾਲੀ ਜਿਹੜੀ ਸੰਸਥਾ ਹੈ ਇਹ ਨਿਗਰ ਚੁੱਕੀ ਹੈ। ਔਰ ਇਹ ਵੀ ਕਿਉਂਕਿ ਮਾਸਟਰ ਤਾਰਾ ਸਿੰਘ ਬੇਸ਼ੱਕ ਸਿਆਸੀ ਤੌਰ ਤੇ ਅਸੀਂ ਉਹਨਾਂ ਦੇ ਕ੍ਰਿਟਿਕ ਆ ਉਹਨਾਂ ਦੀਆਂ ਪਾਲਿਸੀਜ਼ ਦੇ ਜੀ, ਭਗਤ ਪੂਰਨ ਸਿੰਘ ਦੇ ਮਾਮਲੇ 'ਚ, ਪਿੰਗਲਵਾੜੇ ਦੇ ਮਾਮਲੇ 'ਚ ਉਹਨਾਂ ਦਾ ਹਮੇਸ਼ਾ ਸੌਫਟ ਕਾਰਨਰ ਸੀ ਉਹਨਾਂ ਨੇ। ਔਰ ਹਰ ਸਾਲ ਦੇ ਸ਼੍ਰੋਮਣੀ ਕਮੇਟੀ ਦੇ ਬਜਟ 'ਚ ਪਿੰਗਲਵਾੜੇ ਨੂੰ ਦੇਣ ਦੇ ਲਈ ਪੈਸਾ ਰੱਖਿਆ ਜਾਂਦਾ ਸੀ, ਔਰ ਉਹ ਅੱਜ ਵੀ ਲਗਾਤਾਰਤਾ ਨਾਲ, ਹੁਣ ਵੀ ਸ਼੍ਰੋਮਣੀ ਕਮੇਟੀ ਦੇ ਬਜਟ 'ਚ 10 ਲੱਖ ਰੁਪਈਆ ਪਿੰਗਲਵਾੜੇ ਲਈ ਰੱਖਿਆ ਜਾਂਦਾ ਹੈ, ਇੱਕ ਰੂਲ ਆਫ ਦਾ ਥੰਬ ਹੈ। ਔਰ ਉਹਨਾਂ ਨੇ ਵੀ, ਭਗਤ ਪੂਰਨ ਸਿੰਘ ਹਮੇਸ਼ਾ ਹੀ ਜਿਹੜਾ, ਕਿਉਂਕਿ ਉਹ ਸਿੱਖ ਸਨ ਦਿਲੋਂ ਔਰ ਸਿੱਖੀ ਦੇ ਸੇਵਾ ਦੇ ਸੰਕਲਪ ਨੂੰ ਉਹਨਾਂ ਨੇ ਚੁਣਿਆ ਸੀ। ਲੇਕਿਨ ਜਿਹੜੀ ਖਬਰ ਅੱਜ ਹੈਡਲਾਈਨ ਹੀ ਹੈ ਕਿ ਬਈ ਕਿਵੇਂ ਐਸਜੀਪੀ ਸੁਖਬੀਰ ਬਾਦਲ ਆਇਆ ਪਿਛਲੇ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਜੀ, ਆ ਕੇ ਉਹਨੇ ਦੇਖਿਆ ਹੋਣਾ ਵੀ ਹੁਣ ਭਗਤ ਪੂਰਨ ਸਿੰਘ ਤਾਂ ਜਾ ਚੁੱਕੇ ਨੇ, ਉੱਥੇ ਹੋਰ ਉਹਨਾਂ ਦੇ ਸੇਵਾਦਾਰ ਜਿਹੜੇ ਨੇ ਉਹ ਬੈਠੇ ਜੋੜਾ ਘਰ ਦੇ ਨਾਲ ਬਾਹਰ ਉਸ ਐਂਟਰੈਂਸ ਤੇ ਲਿਟਰੇਚਰ ਜਿਹੜੇ ਵੰਡਦੇ ਨੇ ਜੀ, ਔਰ ਲੋਕ ਜਿਹੜੇ ਨੇ ਲੈਂਦੇ ਨੇ ਉਹਨਾਂ ਨੂੰ ਡੋਨੇਟ ਵੀ ਕਰਦੇ ਨੇ, ਕਿਉਂਕਿ ਪਿੰਗਲਵਾੜਾ ਲੋਕਾਂ ਦੇ ਦਾਨ ਦੇ ਉੱਤੇ ਹੀ ਚੱਲਦਾ ਹੈ ਉਹਨਾਂ ਦੀ। ਔਰ ਸੁਖਬੀਰ ਜਾਣ ਲੱਗੇ ਆਰਡਰ ਕਰ ਗਿਆ ਵੀ ਇਹਨਾਂ ਨੂੰ ਇੱਥੋਂ ਚੁਕਾਓ, ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਵੀ ਟਾਸਕ ਫੋਰਸ ਦੂਜੇ ਰੱਖਿਆ, ਕੁਝ ਘੰਟਿਆਂ ਬਾਅਦ ਆਈ, ਉਹਨਾਂ ਨੇ ਧਾਰਮਿਕ ਕਿਤਾਬਾਂ ਗੁਟਕੇ ਦੂਜਾ ਚੁੱਕ ਕੇ ਸਾਰਾ ਬਾਹਰ ਮਾਰਿਆ, ਔਰ ਉਹ ਸਾਰੀ ਥਾਂ ਜਿਹੜੀ ਆ ਉੱਥੋਂ ਖਾਲੀ ਕਰਾਈ ਕਿ ਵੀ ਨਹੀਂ ਇਹ ਸੁਖਬੀਰ ਦਾ ਆਰਡਰ ਹੈ। ਔਰ ਉਸ ਤੋਂ ਪਹਿਲਾਂ ਹੁਣ ਡਾਕਟਰ ਇੰਦਰਜੀਤ ਕੌਰ ਜਿਨ੍ਹਾਂ ਨੇ ਜਿਹੜੇ ਉਸ ਦੀ ਸੇਵਾ ਕਰਦੇ ਨੇ ਪਿੰਗਲਵਾੜੇ ਦੀ, ਔਰ ਚਲੋ ਮੈਂ ਕੋਈ ਪਰਸਨਲ ਜਿਵੇਂ ਕਿਹਾ ਵੀ ਮੈਨੂੰ ਕੁਝ ਨਹੀਂ ਹੁੰਦਾ ਕਿ ਮੈਂ ਕੋਈ ਦੱਸਣਾ, ਬਟ ਇੱਕ ਡੈਡੀਕੇਟਿਡ ਲੇਡੀ, ਇੱਕ ਡਿਵਾਊਟ ਲੇਡੀ। ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਲਾਸਟ ਟਾਈਮ ਅੰਮ੍ਰਿਤਸਰ ਗਿਆ, ਮੈਨੂੰ ਪਤਾ ਲੱਗਾ ਵੀ ਭਗਤ ਪੂਰਨ ਸਿੰਘ ਗੁਰੂ ਤੇਗ ਬਹਾਦਰ ਹਸਪੀਟਲ ਦੇ ਵਿੱਚ ਬਿਮਾਰ ਨੇ। ਰਾਤ ਦਾ ਟਾਈਮ ਸੀ, 11:30-12 ਵਜੇ ਮੈਂ ਗਿਆ, ਤੇ ਇਹ ਬੀਬੀ ਬਾਹਰ ਉਹਨਾਂ ਦੇ ਜਿੱਥੇ ਉਹਨਾਂ ਦਾ ਬੈੱਡ ਸੀ ਬਾਹਰ ਸਟੂਲ ਦੇ ਉੱਤੇ ਬੈਠੇ। ਸੋ ਉਹਨਾਂ ਨੇ ਆਪਣੀ ਜ਼ਿੰਦਗੀ, ਵਿਆਹ ਨਹੀਂ ਕਰਵਾਇਆ, ਸਾਰਾ ਇਸ ਪਾਸੇ ਜਿਹੜਾ ਦਿੱਤਾ ਹੈ। ਹੁਣ ਡਾਕਟਰ ਇੰਦਰਜੀਤ ਕੌਰ ਨੂੰ ਜਦੋਂ ਇਹ ਲੱਗਾ ਪਤਾ ਹੈ, ਐਜੂਕੇਟਿਡ ਡਾਕਟਰ ਨੇ, ਕੁਆਲੀਫਾਈਡ, ਸ਼ੀ ਕੇਮ ਜੀ, ਉਹਨਾਂ ਨੇ ਆ ਕੇ ਉੱਥੇ ਜਿਹੜਾ ਲਗਾਤਾਰਤਾ ਨਾਲ ਪਾਠ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜੇ ਤੁਹਾਨੂੰ ਹੁਣ ਉਹਨੂੰ ਸੁਖਬੀਰ ਨੂੰ ਜਿਹੜਾ ਜਿਹਨੇ ਆਪ ਪਿਲਦਾ ਨਾ ਕੋਕੋ ਨਹੀਂ ਉਹਨੂੰ ਆਉਂਦਾ, ਉਹਨੇ ਨਾ ਧਾਰਮਿਕ ਲਿਟਰੇਚਰ ਤਾਂ ਉਹਨੇ ਕੀ ਪੜ੍ਹਨਾ ਹੈ, ਸਿੱਖ ਤਾਂ ਹੈ ਹੀ ਨਹੀਂ ਗਏ। ਸੋ ਉਹਨੂੰ ਉਦੋਂ ਕੋਈ ਨਜ਼ਰ ਨਹੀਂ ਆਇਆ, ਉਹ ਲੱਗਾ ਹੋਣਾ ਵੀ ਇਹ ਕੀ ਐਵੇਂ ਬੁੱਝੜ ਜੇ ਲੋਕ ਬੈਠੇ ਨੇ, ਐਵੇਂ ਕਿਤਾਬਾਂ ਵੰਡੀ ਜਾਂਦੇ ਨੇ, ਇਹ ਤਾਂ ਸੌਂਪਣ ਦੇ ਵਿੱਚ ਰੁਕਾਵਟ ਬਣਦਾ। ਪਲਾਜ਼ਾ ਜਿਹਦੇ ਥੱਲੇੋਂ ਸਾਰੀ ਹਿਸਟਰੀ ਨੂੰ ਡਿਸਟਰੋਏ ਕਰਕੇ ਉਹ ਕੰਮ ਕੀਤਾ, ਉਹਦੇ ਆਰਡਰਸ ਥੱਲੇ ਹੁਣ ਇਹ ਜਿਹੜਾ ਇਸ ਕਿਸਮ ਦਾ ਘਰ ਹੈ। ਔਰ ਉਹਨੇ ਬੀਬੀ ਨੇ ਉੱਥੇ ਲਗਾਤਾਰਤਾ ਨਾਲ ਜਿਹੜਾ ਪਾਠ ਸ਼ੁਰੂ ਕਰ ਦਿੱਤਾ ਹੈ ਸਿਟਨ। ਉਹਨਾਂ ਨੇ ਕਿਹਾ ਜੀ ਮੈਂ ਇਸ ਤੋਂ ਪਹਿਲਾਂ ਲਿਖ ਚੁੱਕੀ ਹੈ, ਬਾਦਲ ਨੂੰ ਵੀ ਲੈਟਰ ਲਿਖੀ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਲਿਖੀ ਹੈ ਵੀ ਜੇ ਤੁਹਾਨੂੰ ਇਹ ਸਾਈਟ ਕੋਝਾ ਲੱਗਦਾ ਹੈ, ਤੁਹਾਡਾ ਜਿਹੜਾ ਕੰਪਲੈਕਸ, ਸਾਨੂੰ ਥਾਂ ਦੇ ਦਿਓ ਜਿੱਥੇ ਅਸੀਂ ਤਾਂ ਲੋਕ ਸੇਵਾ ਕਰਨੀ ਹੈ, ਸਿੱਖਾਂ ਤੱਕ ਅਸੀਂ ਲਿਟਰੇਚਰ ਪਹੁੰਚਾਉਣਾ। ਪਰ ਮੈਂ ਸਮਝਦਾ ਵੀ ਇਹ ਇਕੱਲੀ ਐਰੋਗੈਂਸ ਜਾਂ ਹੰਕਾਰ ਨਹੀਂ, ਜਿਸ ਲੈਵਲ ਤੇ ਹੁਣ ਇਹ ਧੂਰੀ ਚੋਣ ਇਹਨਾਂ ਨੇ ਜਿੱਤ ਲਈ ਹੈ, ਐਬਸੋਲੂਟ ਮੈਜੋਰਟੀ ਇਹਨਾਂ ਦੀ ਅਸੈਂਬਲੀ 'ਚ ਬਣ ਗਈ, ਔਰ ਇਹ ਇਸ ਕਦਰ ਹੰਕਾਰੇ ਹੋਏ ਨੇ। ਔਰ ਮੈਂ ਸਮਝਦਾ ਵੀ ਇਹ ਇਸ ਕਿਸਮ ਦੀ ਸੰਸਥਾ ਹੈ। ਹੁਣ ਪਾਕਿਸਤਾਨ ਦੇ ਵਿੱਚ ਭਾਵੇਂ ਕਿਸ ਲੈਵਲ ਦਾ ਜਿਹੜਾ ਸਿਆਸੀ ਵਿਰੋਧ ਵੀ ਹੁੰਦਾ ਹੈ, ਝਗੜੇ ਵੀ ਹੁੰਦੇ ਨੇ, ਮਰਡਰ ਵੀ ਹੁੰਦੇ ਨੇ, ਪਰ ਜਿਵੇਂ ਉੱਥੇ ਉਹਨਾਂ ਦਾ ਈਦੀ ਹੈ, ਇੱਕ ਜੇ ਡਾਕੂ ਜਿਹੜੇ ਲਟੇਰੇ ਨੇ ਸਿੰਧ ਦੇ ਵਿੱਚ, ਉਹਨਾਂ ਦੀਆਂ ਗੱਡੀਆਂ ਈਦੀ ਦੀਆਂ ਜਿਹੜੀਆਂ ਇਸ ਕਿਸਮ ਦੀ ਸਮਾਜ ਭਲਾਈ ਦਾ ਕੰਮ ਕਰਦੀਆਂ, ਲੋਕਾਂ ਦੀ ਮਦਦ, ਗਰੀਬਾਂ ਦੀ ਮਦਦ, ਦੂਜਿਆਂ ਦੀ, ਜੇ ਡਾਕੂ ਵੀ ਉਹ ਗੱਡੀ ਰੋਕ ਲੈਣ ਉਹ ਵੀ ਸਲੂਟ ਮਾਰ ਕੇ ਦਿੰਦੇ ਨੇ ਕਿ ਨਹੀਂ ਬਈ ਇਹ ਈਦੀ ਸੰਸਥਾ ਦਾ। ਸੋ ਸਾਡੇ ਲਈ ਤਾਂ ਇਹ ਪਿੰਗਲਵਾੜਾ ਸੰਸਥਾ ਠੀਕ ਹੈ, ਕਿਉਂਕਿ ਕਈ ਚੀਜ਼ਾਂ 'ਚ ਕਮਜ਼ੋਰੀਆਂ ਵੀ ਨੇ। ਅਸੀਂ ਵੀ ਕੁਝ ਪਾਰਟ ਜਦੋਂ ਡਾਕਟਰ ਇੰਦਰਜੀਤ ਕੌਰ ਕੈਨੇਡਾ ਆਏ, ਉਹਨਾਂ ਦੀਆਂ 1-2 ਸਟੇਟਮੈਂਟਸ ਇਸ ਕਿਸਮ ਦੀਆਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਅਸੀਂ ਵੀ ਕ੍ਰਿਟਿਸਾਈਜ਼ ਕੀਤਾ, ਪਰ ਇੱਕ ਅੰਮ੍ਰਿਤਧਾਰੀ ਬੀਬੀ ਜਿਹਨੇ ਆਪਣੀ ਜ਼ਿੰਦਗੀ ਦਿੱਤੀ, ਔਰ ਪਿੰਗਲਵਾੜਾ ਸੰਸਥਾ ਜਿਹਨੂੰ ਭਗਤ ਪੂਰਨ ਸਿੰਘ ਨੇ ਕੀਤਾ, ਔਰ ਕਿੰਨਾ ਕੁ ਅਸੀਂ ਸਮਾਜ ਸੇਵੀ ਕੰਮ ਇਸ ਸ਼੍ਰੋਮਣੀ ਕਮੇਟੀ ਨੇ ਕੀਤੇ ਨੇ। ਜੇ ਕੀਤੇ ਹੁੰਦੇ ਤਾਂ ਅੱਜ ਉਹ ਸਿੱਖ ਈਸਾਈ ਨਾ ਬਣ ਰਹੇ ਹੁੰਦੇ ਜੀ। ਔਰ ਉਹਨਾਂ ਨੇ ਸੇਵਾ ਦਾ ਪੱਖ ਲੈ ਕੇ ਹੀ ਕੀਤਾ, ਈਸਾਈਆਂ ਦੀਆਂ ਕਿਵੇਂ ਨਾਨਜ਼ ਦੂਜੇ ਤੀਜੇ ਕਰਦੇ ਨੇ। ਤੇ ਜੇ ਤੁਹਾਡੇ ਕੋਲ ਕੋਈ ਆਟੋਮੈਟਿਕ ਜਿਹਨੇ ਆਪਣੀ ਜੀਵਨ ਦੇ ਕੇ ਇੱਕ ਸੰਸਥਾ ਨੂੰ ਖੜਾ ਕੀਤਾ ਹੈ, ਬਜਾਏ ਕਿ ਤੁਸੀਂ ਉਹਨਾਂ ਨੂੰ ਪ੍ਰਮੋਟ ਕਰੋ ਜਾਂ ਉਹਨਾਂ ਨੂੰ ਉਹਨਾਂ ਦਾ ਸਨਮਾਨ ਕਰੋ, ਤੁਸੀਂ ਉਹਨਾਂ ਨੂੰ ਜਿਹੜਾ ਉਹ ਲਿਟਰੇਚਰ ਦਾ ਕੰਮ ਹੈ ਜਾਂ ਉਹਨਾਂ ਨੂੰ ਜੇ ਕੋਈ ਉਹਦੇ ਚੋਂ ਡੋਨੇਸ਼ਨ ਮਿਲਦੀ ਹੈ
ਤੁਸੀਂ ਉਹਨੂੰ ਵੀ ਜਿਹੜਾ ਹੈ ਉਹਨਾਂ ਨੂੰ ਜ਼ਲੀਲ ਕਰ ਰਹੇ ਹੋ। ਸੋ ਅਸੀਂ ਇਸ ਸੈਕਸ਼ਨ ਨੂੰ ਸਟਰੋਂਗਲੀ ਕੰਡੈਮ ਕਰਦੇ ਜੀ ਔਰ ਅਸੀਂ ਆਸ ਕਰਦੇ ਹਾਂ ਵੀ ਇਸ ਦੇ ਉੱਤੇ ਬੇਸ਼ੱਕ ਆਮ ਸਿੱਖ ਵੀ ਜਿਹੜੇ ਉੱਥੇ ਨੇ ਉਹਨਾਂ ਨੂੰ ਡਟਵਾਂ ਸਟੈਂਡ ਲੈਣਾ ਚਾਹੀਦਾ ਔਰ ਇਹਨਾਂ ਦਾ ਇਹ ਡਿਸਆਨਰ ਕੀਤਾ ਉਹਨਾਂ ਨੇ ਸਾਰੇ ਸੇਵਾ ਦੇ ਕਨਸੈਪਟ ਨੂੰ, ਕਿਉਂਕਿ ਭਗਤ ਪੂਰਨ ਸਿੰਘ ਤਾਂ ਚਲੇ ਗਏ, ਇਹ ਉਹਨਾਂ ਦੀ ਬੇਬੀ ਹੈ ਪਿੰਗਲਵਾੜਾ ਔਰ ਸਾਡੀ ਕੌਮ ਦਾ ਪ੍ਰਾਈਡ ਹੈ ਕਿ ਭਾਈ ਘੱਟੋ ਘੱਟ ਇੱਕ ਸੰਸਥਾ ਸਾਡੇ ਕੋਲ ਹੈ ਜਿਨ੍ਹਾਂ ਨੇ ਨਿਮਾਣਿਆਂ, ਨਿਤਾਣਿਆਂ, ਲੂਲਿਆਂ, ਲੰਗੜਿਆਂ, ਅੱਜ ਉਹਦਾ ਦਾਇਰਾਕਾਰ ਇੰਨਾ ਜ਼ਿਆਦਾ ਵਸੀਹ ਹੈ ਪਿੰਗਲਵਾੜੇ ਦਾ, ਜਿਹੜਾ ਕਦੇ ਹਜ਼ਾਰਾਂ ਦਾ ਬਜਟ ਸੀ ਅੱਜ ਕਰੋੜਾਂ ਦਾ ਬਜਟ ਹੈ ਔਰ ਦੁਨੀਆ ਭਰ ਦੇ ਵਿੱਚ ਸਿੱਖ ਫਖਰ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਵੀ ਘੱਟੋ ਘੱਟ ਇਸ ਸੇਵਾ ਦੇ ਪੱਖ 'ਚ ਭਗਤ ਪੂਰਨ ਸਿੰਘ ਰਾਹੀਂ ਕੁਛ ਕੀਤਾ ਹੈ, ਉਹਨਾਂ ਦਾ ਦਿਨ ਵੀ ਯਾਦ ਕੀਤਾ ਜਾਂਦਾ। ਸੋ ਅਸੀਂ ਇਸ ਐਕਸ਼ਨ ਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ ਔਰ ਉਹਨਾਂ ਨੂੰ ਉਹ ਥਾਂ ਰੀਸਟੋਰ ਕਰਨ ਦੀ ਜਿਹੜੀ ਹੈ ਉਹ ਜ਼ੋਰਦਾਰ ਵਕਾਲਤ ਕਰਦੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦੇ ਸ਼ਾਰਟ ਬ੍ਰੇਕ।